ਬਸ ਸਾਨੂੰ ਲੁੱਟੀ ਜਾਂਦੇ ਆ, ਇੰਨਾ ਪਿਆਰ ਦਿੰਦੇ ਹੋ ਤੁਸੀਂ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ੁਰੂ ਫਤਿਹ। ਕਰ ਦਿੱਤਾ ਮੈਂ ਵੀ ਜੀ ਜਿਹੜੇ ਤੁਸੀਂ ਅਸਥਾਨ ਤੇ ਹੁਣ ਖੜੇ ਜੇ ਜੀ ਇਹ ਧੰਨ ਧੰਨ ਪਾਕ ਪੰਜਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਹੈ। ਜੀ ਠੀਕ ਹੈ, ਪਵਿੱਤਰ ਅਸਥਾਨ ਜਿੱਥੇ ਕਿ ਅਸੀਂ ਚੱਲ ਰਹੇ ਹਾਂ। ਸਾਰਾ ਰਿਵਰ ਏਰੀਆ ਸੀ, ਹਾਂਜੀ ਰਾਵੀ ਏਰੀਆ ਇੱਥੋਂ ਦਾ ਨਹੀਂ ਗੁਜ਼ਰਦਾ ਸੀ। ਹਾਂਜੀ ਤੇ ਇਹ ਮੇਨ गुरुद्वारा साहिब जो है पांचवें गुरु अर्जन देव महाराज जी के स्थान पर जो है ना बनाया गया। ठीक है, यहाँ पर 4 प्लेस है। महाराजा रणजीत सिंह की समाधि है, खड़क सिंह की समाधि है, कंवर निहाल की समाधि बनाई गई है। ठीक है ना, कंवर निहाल सिंह साहिब की भी इधर ही है। ठीक है ना, तो अभी ये मेन गुरुद्वारा साहिब कंस्ट्रक्शन में है और मेन प्रेयर रूम जो है ना वो ऊपर शिफ्ट किया हुआ है। ठीक है ना, वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ ਜੀ। भाई क्या ਰਣਜੀਤ ਸਿੰਘ ਜੀ ਦੀ ਸਮਾਧ ਤੇ ਗੁਰਦੁਆਰਾ ਬਣਿਆ। मेन गुरुद्वारा अंडर द कंस्ट्रक्शन होने की वजह से यहाँ पर साहब को शिफ्ट कर दिया गया है। ਦੇਖੋ ਫੀਲਿੰਗਸ ਜਿਹੜੀਆਂ ਨੇ ਉਹਨੂੰ ਮੈਂ ਐਕਸਪ੍ਰੈਸ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ। ਉਹ ਸਾਡਾ ਅੰਦਰ ਜੋ ਹੈ ਨਾ, ਮਤਲਬ ਕਿ ਖਾਸ ਕਿਸਮ ਦਾ ਸਕੂਨ ਹੈ ਕਿ ਅਸੀਂ ਪੜ੍ਹਿਆ ਸੁਣਿਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਅੱਜ ਇਹ ਜਿਹੜੀ ਇੱਥੇ ਆਖਰੀ ਸਾਲ ਹੈ, ਉਹਨਾਂ ਨੇ ਸਮਾਧ ਹੈ ਉਹਨਾਂ ਦੀ, ਜਿੱਥੇ ਉਧਰ ਕੰਸਟਰਕਸ਼ਨ ਦੀ ਵਜ੍ਹਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਮਤਲਬ ਅਸੀਂ ਜਿਸ ਸ਼ਰਧਾ ਨਾਲ ਆਏ ਹਾਂ ਉਸ ਤੋਂ ਵੀ ਸਾਨੂੰ ਜ਼ਿਆਦਾ ਇੱਥੇ ਪਿਆਰ ਬਹੁਤ ਮਿਲਿਆ। ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਸੋਚਦੇ ਸੀ ਕਿ ਬਹੁਤ ਪਿਆਰ ਮਿਲਦਾ, ਪਰ ਉਸ ਸੋਚ ਤੋਂ ਵੀ ਕਈ ਗੁਣਾ ਜ਼ਿਆਦਾ ਪਿਆਰ ਮਿਲਦਾ। ਸਰਤਾਜ ਜੀ ਤੁਸੀਂ ਦੱਸੋ ਕੀ ਫੀਲਿੰਗਸ ਨੇ ਇੱਥੇ ਆ ਕੇ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਆ ਕੇ, ਗੁਰਦੁਆਰਾ ਸਾਹਿਬ ਆ ਕੇ? ਦੇਖੋ ਭਾਈਆਂ, ਫੀਲਿੰਗਸ ਬੜੀਆਂ ਮਿਕਸ ਹੈ। ਹਾਂ ਥੋੜਾ ਜਿਹਾ ਇਮੋਸ਼ਨਲ ਵੀ ਹੋ ਰਹੇ ਹਾਂ, ਦਿਲ ਭਰ ਆਉਂਦਾ ਹੈ ਕਿ ਸਾਥੋਂ ਇਹ ਗੁਰਦੁਆਰੇ ਸਾਹਿਬ ਵਿਛੜੇ ਹੈ ਤੇ ਅੱਜ ਅਸੀਂ ਸਪੈਸ਼ਲੀ ਲਾਹੌਰ ਦੇ ਵਿੱਚ ਦੇਖਣ ਆਏ ਹਾਂ। ਪਰ ਬਹੁਤ ਵਧੀਆ ਇੰਤਜ਼ਾਮ ਜਿਹੜਾ ਕੀਤਾ ਹੋਇਆ ਤੇ ਕੰਸਟਰਕਸ਼ਨ ਉਧਰ ਚੱਲ ਰਹੀ ਹੈ। ਸੋ ਮਹਾਰਾਜ ਜੀ ਦਾ ਪ੍ਰਕਾਸ਼ ਇੱਥੇ ਕੀਤਾ ਹੋਇਆ, ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਮਤਲਬ ਕਿ ਮਹਾਰਾਜ ਜੀ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਸਾਨੂੰ ਖੁਸ਼ੀ ਹੈ। ਇਹ ਜਿਹੜੇ ਪੁਰਾਣੇ ਦਰਵਾਜ਼ੇ ਇਹ ਉਦੋਂ ਦੇ ਉਸ ਲੱਗੇ ਹੋਏ ਹਨ। ਉਸ ਵੇਲੇ ਦੀ ਹਵੇਲੀ ਦੇ ਦਰਵਾਜ਼ੇ ਸੋਖਾ ਸੀ। ਲੱਕੜ ਦਾ हाँ जी, ਪੁਰਾਣੀਆਂ ਚੀਜ਼ਾਂ ਪਰ ਹੱਥ ਮਾਤਾ ਜੀ ਤੁਸੀਂ ਇੱਥੇ ਰਾਜਾ ਸਾਹਿਬ ਕੰਮ ਕਰਦੇ ਸੀ। ਇੱਥੇ ਸਾਡੇ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਜਦੋਂ ਇੱਥੇ ਪ੍ਰਕਾਸ਼ ਨਹੀਂ ਹੁੰਦਾ, ਪ੍ਰਕਾਸ਼ ਹੁੰਦਾ ਕਿ ਉਹਨਾਂ ਨੂੰ ਓਪਨ ਕੀਤਾ ਜਾਂਦਾ ਪ੍ਰਕਾਸ਼ ਸ਼ਾਮ ਨੂੰ ਸ਼ਾਮ ਨੂੰ ਫਿਰ ਉਸ ਨੂੰ विश्राम ਕਰਨ ਦੇ ਲਈ ਇੱਥੇ ਫਿਰ ਉਹਨਾਂ ਨੂੰ सुखासन कहते हैं। ਇਹਨਾਂ ਨੂੰ ਕਹਿੰਦੇ ਸੁੱਖ ਆਸਣ। जैसा कि जिंदा इंसान के लिए सारी चीजें हैं ना, हाँ। जैसे इनके गुरु ग्रंथ साहिब के लिए गर्मियों में इसको एसी देते हैं, सर्दियों में इसको हीटर देते हैं। ਅਸੀਂ ਮਤਲਬ ਉਸ ਨੂੰ ਲਿਵਿੰਗ ਗੁਰੂ ਮੰਨਦੇ लिविंग
ਲੱਗ ਰਿਹਾ ਹੈਗਾ। ਕਿਦੋਂ ਦੀ ਖਾਹਿਸ਼ ਸੀ ਇੱਥੇ ਆਉਣ ਦੀ? ਬਹੁਤ ਦੇਰ ਦੀ ਖੁਆਇਸ਼ ਸੀਗੀ, ਹੁਣ ਅਖੀਰ ਪੂਰੀ ਹੋ ਗਈ ਹੈ। ਤੇ ਹੁਣ ਕੀ ਕਹਿੰਦੇ ਹੋ ਕਿ ਅਗਲੀ ਵਾਰੀ ਜਦੋਂ ਆਓਗੇ ਆਪਣੇ ਬੱਚਿਆਂ ਨੂੰ ਵੀ ਲੈ ਆਓਗੇ ਇੱਥੇ? ਹਾਂਜੀ ਹਾਲੇ ਤਾਂ ਤੁਹਾਡਾ ਮੇਰੇ ਖਿਆਲ ਨਾਲ ਪਹਿਲਾ ਦਿਨ ਹੈ। ਪਹਿਲਾ ਦਿਨ ਹੈ। ਬਾਦਸ਼ਾਹ ਕਿਲਾ ਵੇਖੋਗੇ, ਹਾਂਜੀ ਬਾਦਸ਼ਾਹ ਮਸਜਿਦ ਦੇਖੋਗੇ ਹਾਂ, ਸਭ ਮਨ ਤੋਂ ਨੂੰ ਪਹਿਲੇ। ਬਹੁਤ ਸਕੂਨ ਮਿਲਿਆ ਨਾ। ਹਾਂਜੀ ਯਾ ਬਹੁਤ ਚਲੋ ਜੀ, ਸਾਡੀ ਅਸੀਂ ਗਈ ਕਵਾਂਗੇ ਕਿ ਤੁਸੀਂ ਬਾਰ-ਬਾਰ ਆਓ। ਸਾਡੀਆਂ ਦੁਆਵਾਂ ਕਬੂਲ ਹੋਈਆਂ। ਬਿਲਕੁਲ ਜੀ, ਅਸੀਂ ਫਿਰ ਅੱਗੇ ਦੁਆਵਾਂ ਕਰਦੇ ਹਾਂ ਕਿ ਤੁਸੀਂ ਬਾਰ-ਬਾਰ ਇੱਥੇ ਆਓ। ਹਾਂਜੀ ਜ਼ਰੂਰ ਜ਼ਰੂਰ। ਮੇਨ ਦੋ ਕੈਂਪੇ ਬੜਾ ਵਧੀਆ ਦੇਖੋ, ਬਹੁਤ ਅੱਛੇ ਮੰਜ਼ਰ ਦੇ ਤਿਆਰ ਹੋ ਜਾਏਗਾ ਫਿਰ ਬਹੁਤ ਤਗੜੀ ਚੀਜ਼ ਬਣ ਜਾਣੀ ਹੈ। ये इसकी हिस्टोरिकल प्लेस जो है ना, ये 200 ईयर ओल्ड है 200 इन दिस बिल्डिंग। ठीक है। वो मेन गुरुद्वारा साहिब है, वो 400 ईयर है। हाँ जी हिस्ट्री में 1606 में वो गुरुद्वारा हाँ जी। तो ये समाधि बनी हुई है। अच्छा है। ठीक है ठीक। खड़से भी सुना दे चलो। महाराजा रणजीत सिंह के सन बेटे। और हिस्ट्री में ये आपको पता है कि एक उनका बेटा दलीप सिंह था, जिसके एक दिन ही जो है ना इनकी डेथ हुई थी। जब खड़क सिंह को गवर्नर निहाल जो है ना यहाँ पर संस्कार करने के बाद जा रहे थे, ये उनकी समाधि बनी। फ़ौरन जाते हुए उनकी डेथ हुई। हाँ जी। इन बाप और बेटे के एक दिन ही देहांत हुआ था। ऐसा ही है सर? ऐसा ही। 10 ਸਾਲਾਂ ਬਾਅਦ ਇੱਕ ਛੇਟੀ ਖਾਦੀ ਜਾਂਦੀ ਹੈ। ਆ ਦੇਖੋ ਕਿੱਡੀ ਛਿੱਟੀ। ਔਰ ਚੂਨਾ ਮਿੱਟੀ ਨਾਲ ਹੀ ਲੱਗੀ। ਚੂਨਾ ਨਾ ਲੱਗੀ, ਚੂਨੇ ਨਾ ਲੱਗੀ। ਬੜੀ ਮਿਹਨਤ ਹੋਈ ਜੀ, ਬੜੀ ਮਿਹਨਤ ਹੋਈ। दरवाजे आ जाएगा। लकड़ देखो दरवाजे। चलो जी। हाँ हाँ दरवाजे बड़े। अच्छा जी। ये गवर्नर निहाल की। अच्छा इधर कमर नौ निहाल से। ਉਹ ਹਿਸਾਬ ਹੋਊਗਾ ਕਿ ਖੇਤਾਂ 'ਚ ਹਲ ਚਲਾਣਾ 10 ਵਾਰੀ, ਫਿਰ ਅਨਾਜ ਪਾਉਣਾ ਤੇ ਫਿਰ ਉਹ ਅਨਾਜ ਨੂੰ ਖਾਣਾ। ਇਹ ਇਦਾਂ ਹੋਇਆ। स्पेशल तो ऊपर होटलों में ठहरते हैं। सारा सिस्टम दिया हुआ है। ਇਹ ਰਿਹਾਇਸ਼ ਬਣਾਈ ਹੈ ਸਰ। जी जी, रहायशी कमरे। ਇਸ ਤਰ੍ਹਾਂ ਦੀ ਦਰਵਾਜ਼ੇ ਆਪਣਾ ਹਰਮੰਦਰ ਸਾਹਿਬ ਦੇ। सर ये रोशनी गेट है। लाहौर के दरवाज़ों 12 दरवाज़ों पर मुश्किल एक वाहद गेट है, लाहौर फोर्ट जो है ना, जो अभी तक अपनी असल हालत में मौजूद है। सबसे बड़ी बात यह है कि महाराजा रंजीत सिंह इसी दरवाजे से जो है ना गुरुद्वारा साहिब में आकर जो है ना इन्हें उठते थे और मत्था टेकते थे। ठीक है ना, ये वो रोशनी गेट है। उस वक़्त लाहौर के 11 दरवाजे बंद हो जाते थे और ये खुले का खुला रहता था। अब ये बंद है और वो 11 दरवाजे वो खुले के खुले रह गए। वो खुले के खुले हैं, ये बंद है। ये बात। और ये दरवाजे की और भी कोई ये खासियत और भी बता रहे थे? खासियत है, यहाँ पर रोशनी छजा गिराया गया था कंवर नौनिहाल की राज का खात्मा हुआ था। कंवर नौनिहाल के ऊपर जब वो अपने बाप खड़क सिंह को जो है ना संस्कार करने के बाद आ रहे थे, दफनाने के बाद आ रहे थे, तो उनके ऊपर जो है ना रोशनी छजा गिराया गया था। ये वो ऐतिहासिक दरवाज़ा है, ठीक है ना, रोशनी गेट कहलाता है ये वो वाला।